राशन भी चाहिए एक राशन का पैकेट लो जी जी दो तो ले दो छोटे बच्चों को दो 5-7 को थोड़ा आगे आओ ना खाना ला जाओ आजा मेरा सोना आजा खो जाओ क्यों मेहरबानी जी ਸਾਡਾ ਕੰਮ ਕੀ ਹੈ ਇਹਨੂੰ ਮੁੰਡੇ ਨੂੰ ਇੱਥੋਂ ਪਕੜ ਲੈ ਦੋਸਤੋ ਇਸ ਵੇਲੇ ਅਸੀਂ ਆਪਣੇ ਆ ਮੰਡੀ ਉਸਮਾਨ ਵਾਲਾ ਡਿਸਟ੍ਰਿਕਟ ਕਸੂਰ ਔਰ ਮੰਡੀ ਉਸਮਾਨ ਵਾਲਾ ਤੋਂ ਅੱਗੇ ਦਰਿਆਈ ਏਰੀਆ ਵੱਲ ਨਿਕਲੀਏ ਤੇ ਕੋਈ ਅੱਗੇ ਕੋਈ 15-16 ਕਿਲੋਮੀਟਰ ਤੇ ਇਸ ਬੈਲਟ ਦੇ ਅੰਦਰ ਅਸੀਂ ਆਪਣੇ ਆ ਔਰ ਜਿਵੇਂ ਕਿ ਤੁਸੀਂ ਪਿੱਛੇ ਦੇਖ ਰਹੇ ਹੋ ਇੱਥੇ ਤੱਕ ਪਾਣੀ ਨੇ ਸਤਲੁਜ ਦੇ ਪਾਣੀ ਨੇ ਮਾਰ ਕੀਤੀ ਹੈ ਇਸ ਤੋਂ ਅੱਗੇ ਕੋਈ ਅੱਧਾ ਕਿਲੋਮੀਟਰ ਤੱਕ ਤੇ ਅਸੀਂ ਇਸ ਏਰੀਆ ਦੇ ਅੰਦਰ ਅੱਜ ਇੱਥੇ ਲੋਕਾਂ ਵਾਸਤੇ ਲੰਗਰ ਲੈ ਕੇ ਆਏ ਹਾਂ ਔਰ ਨਾਲ ਇੱਥੇ ਰਾਸ਼ਨ ਲੈ ਕੇ ਆਏ ਹਾਂ ਦਰਿਆ ਦੇ ਵਿੱਚ ਡੁੱਬੀਆਂ ਜਿਹੜੀਆਂ ਅਗਲੀਆਂ ਬਹਿਣੀਆਂ ਬਸਤੀਆਂ ਹਨ ਉੱਥੇ ਅਸੀਂ ਰੈਸਕਿਊ ਦੀ ਟੀਮ ਨੂੰ ਰਿਕੁਐਸਟ ਕੀਤੀ ਕਿ ਉੱਥੇ ਸਾਨੂੰ ਲੈ ਕੇ ਜਾਇਆ ਜਾਵੇ ਸੋ ਉੱਥੇ ਚੱਲਦੇ ਹਾਂ ਸਾਡੇ ਨਾਲ ਹਨ ਸਰਵਰ ਭੋਟਾ ਸਾਹਿਬ ਅਲੀ ਗਿੱਲ ਸਾਹਿਬ ਤੇ ਉਧਰ ਉਹ ਅੰਜਮ ਨੂੰ ਪਿੱਛੇ ਅਸੀਂ ਸਮਾਨ ਦੀ ਰਾਖੀ ਬਿਠਾਇਆ ਹੋਇਆ ਦਿਖਾਓ ਜੀ ਅੰਜਮ ਨੂੰ ਵੀ ਤੇ ਕੈਮਰੇ ਤੇ ਹੈ ਫੈਸਲ ਅਲੀ ਸੋ ਚੱਲਦੇ ਹਾਂ ਜੀ ਅੱਗੇ ਤੇ ਉਹਨਾਂ ਲੋਕਾਂ ਦੇ ਵਿੱਚ ਰਾਸ਼ਨ ਵੀ ਤਕਸੀਮ ਕਰਦੇ ਆ ਨਾਲ ਲੰਗਰ ਦੀ ਸੇਵਾ ਵੀ ਨਿਭਾਉਂਦੇ ਚੁੱਕ ਕੇ ਲਿਆਓ ਆ ਜਾਓ ਇਸੇ ਤੇ ਉੱਪਰ ਸਰ ਬਚਾ ਲਓ ਜੀ ਸਟਾਰਟ ਹੋ ਗਈ ਹੈ ਬੋਟ ਤੇ ਸਾਡੇ ਨਾਲ ਇਸ ਟਾਈਮ ਰੈਸਕਿਊ ਦੇ ਸਜਾਦ ਸਾਹਿਬ ਹਨ ਪਿੱਛੇ ਹੋਰ ਦੋਸਤ ਵੀ ਹਨ ਤੇ ਇਹਨਾਂ ਦੀ ਮਿਹਰਬਾਨੀ ਹੈ ਇਹਨਾਂ ਨੂੰ ਅਸੀਂ ਜੋ ਰਿਕੁਐਸਟ ਕੀਤੀ ਇਹਨਾਂ ਨੇ ਉਹ ਪੂਰੇ ਸਾਡੀ ਉਹ ਕਰਨ ਚੱਲੇ ਆ ਅਸੀਂ ਇਹੀ ਕਿਹਾ ਕਿ ਦਰਿਆਈ ਬੈਲਟ ਦੇ ਅੰਦਰ ਜਿਹੜੇ ਲੋਕ ਬੈਠੇ ਉਹਨਾਂ ਤੱਕ ਅਸੀਂ ਇਹ ਲੰਗਰ ਔਰ ਰਾਸ਼ਨ ਫੜਾਈਏ ਸੋ ਸਾਨੂੰ ਲੈ ਕੇ ਉਸ ਏਰੀਆ ਦੇ ਵਿੱਚ ਅੱਛਾ 60 ਤੋਂ 70 ਫੁੱਟ ਪਾਣੀ ਹੈ ਇਹ ਜਿੱਥੋਂ ਆਪਾਂ ਜਾ ਰਹੇ ਹਾਂ 60 ਤੋਂ 70 ਫੁੱਟ ਪਾਣੀ ਇਹ ਜਿਸ ਜਗ੍ਹਾ ਤੇ ਆ ਕੇ ਇੱਧਰ ਅੱਛਾ ਉਹ ਜਗ੍ਹਾ ਤੋਂ 60 ਤੋਂ 70 ਰਾਜਵੀਰ ਸਿੰਘ ਜੀ ਜਿਵੇਂ ਕਿ ਆਪਣੀ ਰਾਤ ਗੱਲ ਹੋ ਰਹੀ ਸੀ ਇੱਥੇ ਵੀ ਜਿਹੜਾ ਸਤਲੁਜ ਦਾ ਏਰੀਆ ਹੈ ਉਹਦੇ ਅੰਦਰ ਪਾਣੀ ਨੇ ਬਹੁਤ ਤਬਾਹੀਆਂ ਮਚਾਈਆਂ ਇਸ ਵੇਲੇ ਸਜਾਦ ਸਾਹਿਬ ਮੇਰੇ ਦੋਸਤ ਨੇ ਰਾਜਵੀਰ ਸਿੰਘ ਉਹਨਾਂ ਨੂੰ ਦੱਸੋ ਕਿ ਇੱਥੇ ਪਾਣੀ ਕਿੰਨਾ ਡੂੰਘਾ ਹੈ ਤੇ ਸਾਈਡਾਂ ਤੇ ਕਿੰਨਾ ਹੈ ਇਸ ਤਰ੍ਹਾਂ ਸੇ ਬੈਕ ਸਾਈਡ ਤੋਂ ਜਿੱਥੋਂ ਅੰਦਰ ਐਂਟਰੀ ਕੀਤੀ ਉਹਦਾ ਪਾਣੀ ਰੋਡ ਦੋਨਾਂ ਸਾਈਡਾਂ ਤੇ 60 ਤੋਂ 70 ਫੁੱਟ ਹੈ ਔਰ ਇਸ ਜਗ੍ਹਾ ਤੇ ਜਿੱਥੇ ਅਸੀਂ ਟਰੈਵਲ ਕਰਨਾ ਹੈ ਇੱਥੇ 12 ਤੋਂ 15 ਫੁੱਟ ਹੈ ਇੱਥੇ 12 ਤੋਂ 15 ਫੁੱਟ ਤੱਕ ਦੱਸਦੇ ਆ ਕਿ ਇੱਥੇ ਪਾਣੀ ਹੈ ਹਿੱਸਾ ਪਾਣੀ ਦੇ ਅੰਦਰ ਦੱਸਿਆ ਹੋਇਆ ਹੈ ਅੱਛਾ ਇੱਕ ਚੀਜ਼ ਜਿਹੜੀ ਇੱਥੇ ਸਜਾਦ ਸਾਹਿਬ ਦੱਸ ਰਹੇ ਹਨ ਕਿ ਇੱਥੇ ਪਰਸੋਂ 2 ਮੁੰਡੇ ਆਏ ਜੋ ਕਿ ਦਰਿਆਈ ਬੈਲਟ ਇਥੋਂ ਆਪਣੇ ਤੌਰ ਤੇ ਬੱਚੇ ਆਉਂਦੇ ਨੇ ਉਹ ਇਹਦੇ ਅੰਦਰ ਆ ਕੇ ਟਿਕਟਾਕ ਸੋ ਰੀਲ ਬਣਾਉਂਦੇ ਨੇ ਇੱਥੇ 2 ਬੱਚੇ ਉਸ ਏਰੀਆ ਦੇ ਅੰਦਰ ਚਲੇ ਗਏ ਜਿੱਥੇ ਕੋਈ 15-20 ਫੁੱਟ ਪਾਣੀ ਹੈ ਸੀ ਉੱਥੇ ਉਹ ਆਪਣੀਆਂ ਟਿਕਟਾਕਸ ਬਣਾਉਣ ਲੱਗੇ ਉਹਨਾਂ ਦੇ ਵਿੱਚੋਂ ਇੱਕ ਬੱਚਾ ਡੁੱਬ ਗਿਆ ਇੱਕ ਤਰ ਕੇ ਵਾਪਸ ਚਲਾ ਗਿਆ ਉਹ ਡੁੱਬੇ ਹੋਏ ਬੱਚੇ ਦੀ ਲਾਸ਼ ਕੋਈ 24 ਘੰਟੇ ਬਾਅਦ ਇਹਨਾਂ ਨੂੰ ਮਿਲੀ ਹੈ ਇਹਨਾਂ ਨੇ ਇੱਥੋਂ ਕੱਢਿਆ ਸੋ ਤੁਸੀਂ ਜਿੱਥੇ ਵੀ ਸੁਣ ਰਹੇ ਹੋ ਆਪਣੇ ਲੋਕਾਂ ਦਾ ਦਰਿਆਈ ਬੈਲਟ ਦੇ ਅੰਦਰ ਆਪਣੇ ਬੱਚਿਆਂ ਦਾ ਜਵਾਨਾਂ ਦਾ ਖਿਆਲ ਰੱਖੋ ਕਿਉਂਕਿ ਇਸ ਵੇਲੇ ਉਹ ਬਿਨਾਂ ਪੁੱਛੇ ਦੱਸੇ ਆ ਜਾਂਦੇ ਨੇ ਔਰ ਇਹਨਾਂ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਹਨ ਸੋ ਆਪਣੇ ਤੌਰ ਤੇ ਉਹ ਸਾਰਾ ਕੁਝ ਕਰ ਰਹੇ ਹਨ ਲੋਕਾਂ ਦਾ ਖਿਆਲ ਰੱਖਣਾ ਇਸ ਵੇਲੇ ਬਹੁਤ ਜ਼ਰੂਰੀ ਹੈ ਹਾਂਜੀ ਕੁਝ ਰਾਸ਼ਨ ਇੱਥੇ ਉਹ ਉਤਾਰਨਾ ਸੀ ਤੇ ਇੱਥੇ ਅਸੀਂ ਉਤਾਰ ਲਿਆ ਤੇ ਹੁਣ ਅੱਗੇ ਚੱਲਦੇ ਹਾਂ ਤੇਰਾ ਰਾਸ਼ਨ ਇੱਥੇ ਗਾ ਲੈ ਲਈ ਆ ਕੇ ਫੜਾ ਦੇ ਚਲੋ ਜੀ ਆਓ ਠੀਕ ਹੈ ਬੈਠੋ ਗੱਡੀ ਜ਼ਰਾ ਮੈਂ ਉਹ ਭਾਈ आपका तो कवर नजर आ रहा है हाँ ये पाकिस्तान के मुंबई के ऊपर दिखाओ जी यार बैलेंस तकरीबन 1 किलोमीटर ਤੇ ਇੰਡੀਆ ਇੱਥੋਂ 1 ਕਿਲੋਮੀਟਰ ਤੇ ਜੀ ਇੰਡੀਅਨ ਬਾਰਡਰ ਜੇ ਇਸ ਵੇਲੇ ਦਰਿਆ ਇੱਧਰ ਵੀ ਵਗ ਰਹੀ ਹੈ ਜੀ ਤੇ ਉੱਧਰ ਵੀ ਵਗ ਰਹੀ ਹੈ ਜੀ ਉਹ ਸਾਹਮਣੇ ਆਬਾਦੀ ਇਹ ਆਖਰੀ ਆਬਾਦੀ ਹੈ ਜਿਸ ਦੇ ਨਾਲ ਅੱਗੇ ਇੰਡੀਅਨ ਪੰਜਾਬ ਸ਼ੁਰੂ ਹੋ ਜਾਂਦਾ ਹੈ ਸੋ ਪੰਜਾਬ ਉੱਧਰ ਦਾ ਵੀ ਡੁੱਬਿਆ ਜੇ ਤੇ ਪੰਜਾਬ ਇੱਧਰ ਦਾ ਵੀ ਡੁੱਬਿਆ ਜੇ ਤੇ ਮੇਰਾ ਦਿਲ ਕਰਦਾ ਹੈ ਕਿ ਕਾਸ਼
ਪੰਜਾਬ ਦਾ ਵੀ ਇਸ ਪੰਜਾਬ ਦਾ ਵੀ। ਪਹਿਲੇ ਤੋਂ ਤੁਸੀਂ ਇੱਥੇ ਦੀ ਹਾਂ ਟੀਮ ਕੋ ਪਹੁੰਚੀ ਹੈ ਰਾਸ਼ਨ ਵਾਲੀ ਆਪਾਂ ਨਹੀਂ ਤੁਸੀਂ ਦੋ ਇੱਕ ਕਿਉਂਕਿ ਇਹਨਾਂ ਕੋਲ ਕੋਈ ਵੀ ਨਹੀਂ ਜਾਂਦਾ ਹੈ ਅੱਛਾ ਜੀ ਰਾਸ਼ਨ ਪਹੁੰਚਾ ਪਤਾ ਹੁੰਦਾ ਇਹ ਅੱਜ ਤੱਕ ਪਹੁੰਚਾ ਸੀ ਕੱਲ ਅਸੀਂ ਦੋਵਾਂ ਕਸ਼ਤੀਆਂ ਨਾਲ ਇਹਨਾਂ ਨਾਲ ਵਾਅਦਾ ਕੀਤਾ ਸੀ ਕਿ ਤੁਹਾਡੇ ਕੋਲ ਕੱਲ ਰਾਸ਼ਨ ਆਏਗਾ ਹਾਂ ਹਾਂ ਇਹ ਤਾਂ ਫਿਰ ਪਹੁੰਚੇ ਹੋ ਜੀ। ਤੇ ਡੇਰਾ ਵੀ ਹੈ ਜੀ ਕੋਈ ਚੰਗਾ ਸੋਹਣਾ ਡੇਰਾ ਸੀ ਡੋਬ ਚ ਮੇਰਾ ਸੋਹਣਾ ਹੈ ਲੇਕਿਨ ਟੁੱਟ ਗਿਆ ਵਿੱਚ ਇੰਚ। ਨਨਕਾਣਾ ਸਾਹਿਬ ਤੋਂ ਕਿਹੜੀ ਬੇੜੀ ਆਈ ਹੈ? ਇਹ ਸਰ ਜੀ ਇਹ ਨਨਕਾਣਾ ਸਾਹਿਬ ਦੀ ਬੇੜੀ ਜੀ ਇਹ ਲੈ ਕੇ ਆਏ ਹੋ ਜੀ ਤੇ ਆਪਣੇ ਜੇ ਇਸ ਵੇਲੇ ਮੰਡੀ ਉਸਮਾਨ ਵਾਲਾ ਤੇ ਮੈਨੂੰ ਦੱਸਿਆ ਸਜਾਦ ਸਾਹਿਬ ਨੇ ਕਿ ਨਨਕਾਣਾ ਸਾਹਿਬ ਤੋਂ ਬੇੜੀ ਆਈ ਹੈ ਤੇ ਨਨਕਾਣਾ ਸਾਹਿਬ ਦੇ ਨਾਲ ਹਰ ਪੰਜਾਬੀ ਦੀ ਮੁਹੱਬਤ ਵੀ ਹੈ। ਨਨਕਾਣਾ ਸਾਹਿਬ ਜਿੰਨਾ ਨਹੀਂ ਸਮਝ ਆ ਰਹੀ ਬਾਬਾ ਨਾਨਕ ਸਰਕਾਰ ਦਾ ਜਨਮ ਸਥਾਨ ਹੈ ਨਨਕਾਣਾ ਸਾਹਿਬ ਤੇ ਪੂਰੀ ਦੁਨੀਆ ਦੇ ਵਿੱਚ ਜਿੱਥੇ ਸਾਡੇ ਪੰਜਾਬੀ ਸਿੱਖ ਭੈਣਾਂ ਭਰਾ ਬੈਠੇ ਨੇ ਉਹਨਾਂ ਦੀ ਵੀ ਖਾਸ ਅਕੀਦਤ ਹੈ ਔਰ ਲਹਿੰਦੇ ਪੰਜਾਬ ਦੇ ਲੋਕਾਂ ਦੇ ਵੀ ਬਾਬਾ ਗੁਰੂ ਨਾਨਕ ਸਰਕਾਰ ਦੇ ਨਾਲ ਖਾਸ ਅਕੀਦਤ ਹੈ। ਇਹ ਨਹੀਂ ਕਿ ਸਿਰਫ ਸਿੱਖ ਕਮਿਊਨਿਟੀ ਦੀ ਹੈ, ਮੁਸਲਿਮ ਕਮਿਊਨਿਟੀ ਦੀ ਓਵਰਆਲ ਦੁਨੀਆ ਜਿੱਥੇ ਪੰਜਾਬੀ ਬੈਠਾ ਹੈ ਉਹ ਜਿਹੜੇ ਵੀ ਮਜ਼ਹਬ ਦਾ ਹੈ ਉਹਦੀ ਬਾਬਾ ਨਾਨਕ ਸਰਕਾਰ ਨਾਲ ਖਾਸ ਅਕੀਦਤ ਹੋਏਗੀ। ਤੇ ਇਹ ਨੌਜਵਾਨ ਇੱਥੇ ਜੀ ਸੇਵਾ ਨਿਭਾ ਰਹੇ ਨੇ। ਇਸ ਵੇਲੇ ਤੁਹਾਨੂੰ ਸ਼ਾਇਦ ਲੱਗ ਰਹੀ ਹੋਵੇ ਕਿ ਅਸੀਂ ਖੁਸ਼ਕੀ ਤੇ ਖੜੇ ਆ। ਫੈਸਲ ਸਾਹਿਬ ਥੋੜਾ ਦਿਖਾਓ ਕਿ ਕੀ ਹਾਲ ਹੈ। ਔਰ ਪਾਣੀਆਂ ਦੇ ਵਿੱਚੋਂ ਹੋ ਕੇ ਇਹ ਕੋਈ ਬਸਤੀ ਉੱਚੀ ਹੈ ਤੇ ਇਸ ਉੱਚੀ ਥਾਂ ਤੇ ਅਸੀਂ ਖੜੇ ਆ ਤੇ ਹਿੰਮਤ ਹੈ ਸਾਰੇ ਲੋਕਾਂ ਦੀ। ਇਸ ਵੇਲੇ ਸਾਰੇ ਜਿਤਨੇ ਵੀ ਰੈਸਕਿਊ ਦੀ ਟੀਮਸ ਹਨ ਉਹ ਇਹਨਾਂ ਏਰੀਆਜ਼ ਦੇ ਵਿੱਚ ਆਪਣੀਆਂ ਨੇ। ਅੱਛਾ ਮਾਲ ਕਿੱਥੇ ਸੁੱਟਿਆ ਜੀ ਨਿਜਾਬਤ ਉੱਥੇ ਇੱਕ ਵਾਰੀ ਮਿਲਿਆ ਸਿਰਫ ਇਹਨੇ ਹਾਜ਼ਰ ਇਸ ਸਾਈਡ ਤੇ ਆ ਜਾਓ, ਵੌਇਸ ਸੈਂਡ ਕਰ ਦੇ ਭਾਵੇਂ ਗਾਡੀ ਕੋਨੀ ਆ ਜਾਓ। ਇੱਧਰ ਆ ਜਾਓ ਸਾਹਮਣੇ ਆਓ ਜੀ ਨਹੀਂ ਮੈਂ ਆਪਣੇ ਵਾਲੇ ਫੜਾਈ ਹੋ ਪੈਕਟ ਬੁਲਾ ਲਓ ਨਾ ਲੋਕਾਂ ਨੂੰ ਬੁਲਾ ਲਓ। ਫੜ ਪੁੱਤ ਲੱਲਾ ਇਹਦੇ ਛੰਡਗੇ ਉਹ ਮੇਰਾ ਬੱਚੇ ਹੱਥ ਨਹੀਂ ਆ ਤੁਸੀਂ ਜਿਹੜੇ ਨਹੀਂ ਆ ਸਕੇ ਅਸੀਂ ਘਰ ਪਜਾਵਾਂਗੇ ਕੋਈ ਜੀ ਨਹੀਂ ਰਹਿੰਦਾ ਟੈਨਸ਼ਨ ਨਹੀਂ ਐਵੇਂ ਸਮਝੋ ਹਾਂ ਹਾਂਜੀ ਕੁਝ ਲੋਕ ਔਰਤਾਂ ਹਨ ਤੇ ਅਸੀਂ ਉਹਨਾਂ ਦੇ ਭਿਜਵਾ ਰਹੇ ਹਾਂ। ਬੰਦੇ ਇਸ ਵੇਲੇ ਅੱਗੇ ਪਿੱਛੇ ਨੇ। ਹਾਂਜੀ ਹਾਂਜੀ ਅਸੀਂ ਇੱਕ ਭਿਜਵਾ ਰਹੇ ਹਾਂ ਉਹਨਾਂ ਵਾਸਤੇ। ਇੱਕ ਉਹਨਾਂ ਦੇ ਘਰ ਪਹੁੰਚੇ ਹਾਂਜੀ ਇਹ ਲੈ ਜਾਓ ਜੀ ਤੁਸੀਂ। ਆ ਜਾਓ ਬੱਚੇ ਆ ਜਾਓ। ਲੋ ਜੀ ਉਹਨਾਂ ਨੇ 3 ਪੈਕੇਟ ਲਏ ਸੀ ਤੇ ਨਾਲ ਲੋਕ ਆ ਰਹੇ ਨੇ ਤੇ ਉਹਨਾਂ ਨੂੰ ਦੇ ਦਿਓ। ਬਾਬਾ ਜੀ ਆ ਦਿਓ ਚਾਚਾ ਜੀ ਨੂੰ ਦਿਓ। ਇਹ ਚਾਚਾ ਜੀ ਨੂੰ ਵੀ ਦਿਓ ਜੀ ਇੱਕ। ਇਹ ਲਿਆਓ ਯਾਰ। ਤੂੰ ਥੱਲੋਂ ਪਕੜ ਗਿਰ ਨਾ ਜਾਵੇ। ਕਿੰਨੇ ਲੋਕਾਂ ਤੇ ਲੈ ਕੇ ਜਾਣਾ? ਪਾਣੀ 5-6 ਇਹ ਪਾਣੀ ਮੇਰਾ ਭਰ ਦੇ ਤੇ ਸਾਫ ਬਲਾਲ ਨਾ ਜੋ ਦੂਜਾ ਰਾਸ਼ਨ ਆ ਮੈਨੂੰ ਰਾਸ਼ਨ ਆ ਰਹਿ ਗਿਆ ਦੇ ਅੱਜ ਦਿਓ। ਸਰ ਬਿਰਿਆਨੀ ਇਹਨਾਂ ਨੂੰ ਦੇ ਦਈਏ ਜਿਹੜੇ ਬੱਚੇ ਆਪਣੀ ਮਦਦ ਆਪ ਦੇ ਤਹਿਤ ਆਏ ਸਨ ਚਾਚੂ ਕੋਈ ਐਕਸਪੀਰੀਅੰਸ ਨਹੀਂ ਹੈ। ਬ੍ਰਦਰ ਅੱਗੇ ਇੱਕ ਹੋਰ ਇੱਥੇ ਬਹਿਣੀ ਹੈ, ਬਸਤੀ ਹੈ, ਛੋਟੀਆਂ ਬਹਿਣੀਆਂ ਆਉਂਦੀਆਂ ਨੇ ਇੱਥੇ। ਇੱਥੇ ਕੋਈ ਪਿੰਡ ਨਹੀਂ ਹੁੰਦੇ ਦਰਿਆਵਾਂ ਦੇ ਅੰਦਰ ਨਾ। ਤੇ ਇੱਥੇ ਆਪਣੇ ਆ ਤੇ ਬੰਦਿਆਂ ਤੋਂ ਪਹਿਲੇ ਇੱਕ ਛੋਟਾ ਕੁੱਤਾ ਆ ਗਿਆ, ਬੱਚਾ ਆ ਗਿਆ ਕੁੱਤੇ ਦਾ। ਲੱਗਦਾ ਹੈ ਇਹ ਵੀ ਵਿਚਾਰਾ ਭੁੱਖਾ ਹੈ, ਇਹਨੂੰ ਕੁਝ ਖਾਣ ਨੂੰ ਨਹੀਂ ਮਿਲਿਆ। ਜਰਾ ਇਹਦਾ ਤੋਂ ਪੁੱਛਦੇ ਆ ਵੀ ਕੀ ਕਰਦਾ। ਉਹ ਦੇਖੋ ਉਹ ਦੇਖੋ ਚਾਵਲ ਪਾ ਰਹੇ ਨੇ। ਚਾਵਲ ਹੀ ਖਾਈ ਜਾ ਥੋੜੇ ਹੋਰ ਪਾ ਦਿੰਦੇ ਆ ਆਏ ਪਾ ਦੇ ਥੋੜੇ ਹੋਰ ਭਾਈ ਥੋੜੇ ਹੋਰ ਜਿੱਥੇ ਆਪਾਂ ਖੜੇ ਆ ਇਹ ਜੀ ਕਮਾਲ ਵਾਲੀ ਬਾਈ ਦੀ ਇਹ ਇਕਬਾਲ ਵਾਲੀ ਜੇ ਤੇ ਮੌਜ਼ਾ ਕਿਹੜਾ ਹੈ? ਸਦਰ ਜੀ ਸਦਰ। ਹਾਂ ਇੱਥੋਂ ਸਦਰ ਸ਼ੁਰੂ ਹੋਣਾ ਸਦਰੋਂ ਜਾਂ ਮੁੱਕਦਾ ਤੇ ਕੋ ਇੱਥੇ ਇੰਡੀਆ ਕਿੱਥੇ ਹੈ? ਆਹ ਸਾਹਮਣੇ ਆਹ ਦੇ ਦੀ ਵੀ ਉਹ ਕਨੋਪੀ ਜੀ ਉਹ ਸਾਹਮਣੇ। ਉਹ ਬਾਰਡਰ ਲਾਈਨ ਦੇ ਉੱਤੇ ਜੀ ਇਹ ਬਾਰਡਰ ਲਾਈਨ ਦੇ ਉੱਤੇ। ਉਦੋਂ ਪਰਾਂ ਉਹ ਦੂਰਾਂ ਆਪਾਂ ਜੀ ਅੱਛਾ ਉਸ ਸਾਈਡ ਇੱਥੋਂ ਤੇ ਫਿਰ ਆਪਾਂ ਪਾਰ ਲੰਘ ਗਿਆ ਸਿੱਧੇ ਜਿਵੇਂ ਪਰ ਆਪਾਂ ਤਾਂ ਜਾਣਾ ਕਿੱਥੇ ਆ ਕਾ ਖੰਭਾ ਦਿਖਦਾ ਪਿਆ ਕੋ ਦਿਖਦਾ ਸਿੱਧਾ ਫਿਰ ਆਪਾਂ ਜਾਣਾ ਹਾਂ ਉਹ ਉੱਥੇ ਵਿੱਚ ਆਰਮੀ ਬੈਠੀ ਹੋਈ ਇਹ ਆਪਣੀ ਚੌਕੀ ਹੈ ਤੇ ਨਹੀਂ ਉਹ ਆਪਣੀ ਆ ਉਹ ਆਪਣੀ ਹੈ। ਹਾਂ ਉਹ ਉਹਨਾਂ ਦੀਆਂ ਨੇ ਇਹ ਪੰਜਾਬ ਦੀ ਇਸ ਸਾਈਡ ਦੀ ਜਿਹੜੀ ਏਰੀਆ ਤੇ ਉਹ ਉਸ ਸਾਈਡ ਦੇ ਪੰਜਾਬ ਚੜ੍ਹਦੇ ਪੰਜਾਬ ਦਾ ਉਹ ਏਰੀਆ ਜੇ। ਸੋ ਇਸ ਵੇਲੇ ਅਸੀਂ ਬਿਲਕੁਲ ਬਾਰਡਰ ਲਾਈਨ ਦੇ ਨਾਲ ਬਿਲਕੁਲ ਫਿਰ ਰਹੇ ਇਹ ਪਕੜੋ ਜੀ। ਪੂਰਾ ਕਰੋ ਨਾ ਅੱਲਾ ਹੋ ਗਏ ਪੂਰੇ
जी जी ਅਨੇ ਉਧਰੋਂ ਪੈ ਆਉਂਦੇ ਨੇ ਉਹ ਉਧਰੋਂ ਪੈ ਆਉਂਦੇ ਸਿੱਧੇ ਇੱਧਰ ਨਹੀਂ ਮੈਂ ਕੂੜ ਬੰਦਾ ਝੱਗਦਾ ਤੇ ਮਾਰੇ ਉਧਰੋਂ ਪੈ ਆਉਂਦੇ ਨੇ ਲਗਾ ਉਹ ਲੈ ਲੈ ਮੈਂ ਦੇਣਾ ਪੁੱਤਰ ਦੇਣਾ ਤੈਨੂੰ ਅੱਲਾ ਅੱਲਾ ਨਾ ਬਸ ਪਰੇਸ਼ਾਨ ਨਹੀਂ ਹੋਣਾ ਹੈ ਲਿਆ ਇਹਨੂੰ ਲਿਆ ਥੋੜਾ ਲੈ ਲਓ ਜੀ ਚਾਚਾ ਜੀ ਮੈਂ ਦੇਣਾ ਪਰੇਸ਼ਾਨ ਨਹੀਂ ਪਰ ਰਾਸ਼ਨ ਵੀ ਚਾਹੀਦਾ ਹਗਾ ਉਹ ਹਗਾ ਤੂੰ ਹੋ ਇਹ ਲਾਓ ਨਾ ਇੱਕ ਰਾਸ਼ਨ ਦਾ ਪੈਕਟ ਲਿਓ ਇੱਕ ਪੈਕਟ ਹੋਰ ਲਿਆਣਾ ਯਾਰ ਇਹ ਖਾਣੇ ਦਾ ਵੀ ਇੱਕ ਹੋਰ ਡੱਬਾ ਲਿਓ ਇਹ ਤੁਸੀਂ ਇਹ ਵੀ ਲਿਓ। ਇੱਕ ਖਾਣੇ ਦਾ ਹੋਰ ਦੇਣਾ ਪੈਸੇ ਦੀ ਜੀ ਜੀ ਭੈਣ ਮੇਰੀ ਮੈਂ ਦੇਣਾ ਚਲੋ ਪੈਸੇ ਚਲੋ ਜੀ ਜੀ ਕੀ ਚਾਹੀਦਾ ਤੁਹਾਨੂੰ ਇੱਕ ਰਾਸ਼ਨ ਦਾ ਪੈਕਟ ਦਿਓ ਨਾ ਭੈਣ ਜਦੋਂ ਨਹੀਂ ਮਿਲਿਆ ਇਹਨਾਂ ਨੂੰ ਤੁਸੀਂ ਲਓ ਅੰਜਮ ਮੈਂ ਦੇ ਰਹੀ ਹਾਂ ਖਾਣੇ ਦਾ ਇਹਨਾਂ ਨਹੀਂ ਮਿਲਿਆ ਇਹ ਦਿਓ ਨਾ ਖਾਣੇ ਦਾ ਵੀ ਦਿਓ ਦਿਓ ਸਜਾ ਸਾਹਿਬ ਇੱਕ ਹੋਰ ਦਿਓ ਇੱਧਰ ਨਹੀਂ ਮਿਲਿਆ ਚਲ ਆ ਜਾ ਬਾਹਰ ਖਾਣਾ ਕੁਛ ਜੀ ਜੀ ਮੈਂ ਦੇ ਤੁਹਾਨੂੰ ਖਾਣਾ ਵੀ ਚਾਹੀਦਾ ਇਹ ਦਿਓ ਦੋ ਪੈਕਟ ਦਿਓ ਯਾਰ ਉਹ ਬੱਚਿਆਂ ਵਾਸਤੇ ਨਾ ਇੱਥੇ ਮੈਂ ਸੇਬ ਰੱਖੇ ਰੋ ਚੁੱਕ ਕੇ ਦਿਓ 2-3 ਸੇਬ ਬੱਚਾ ਨਿੱਕੇ ਹੁੰਦੇ ਜੀ ਜੀ ਬੈਠ ਦੋ ਤੋਂ ਦੇ ਦਿਓ ਕਰ ਕਿਉਂ ਰਹੀ ਹੈ ਹਾਂ ਉਹ ਛੋਟੂ ਪੂਰੇ ਆਪ ਦੇ ਚਲੋ ਕੋਈ ਨਹੀਂ ਛੋਟੇ ਬੱਚਾ ਨੂੰ ਭੇਜੋ 5-7 ਕਾਰਟੂਨ ਤੋਂ ਚਾਹੀਦਾ 12 ਸਾਰਿਆਂ ਨੂੰ ਬੁਲਾ ਲਿਆ ਇਹ ਸੇਬ ਦਿਓ ਨਾ ਸਾਰਾ ਬੱਚਾ ਨੂੰ ਬੁਲਾ ਲਿਆ ਪੁੱਤਰ ਵਾਸਤੇ ਇਹਨਾਂ ਨੂੰ ਤੇ ਦਿਓ ਨਾ ਪਹਿਲੇ ਤਿੰਨ ਚਾਰ ਬਾਹਰ ਆਪੋ ਦੋ ਸੇਬ ਦਿਓ ਵੀ ਮੈਨੂੰ ਦੋ ਬਸ ਦੋ ਤੇ ਦੇ ਇਹਨੂੰ ਤੇ ਦਿਓ ਨਾ ਯਾਰ ਇੱਥੇ ਕੋਲ ਛਾਪਰ ਹੋਣਾ ਉਹਦੇ ਚ ਨਾ ਹਾਂ ਉਹ ਚਨਿਆਂ ਦਾ ਪੈਕਟ ਪਿਆ ਹੋਏਗਾ ਖੈਰ ਜਦ ਮੈਂ ਤੈਨੂੰ ਦੇਣਾ ਤੂੰ ਜਾਣਾ ਨਹੀਂ ਤੂੰ ਮੇਰੇ ਨਾਲ ਖੜਾ ਹੋਣਾ ਹੈ ਇਹ ਦਿਓ ਚਨਿਆਂ ਦਾ ਇੱਕ ਪੈਕਟ ਤੇ ਇੱਕ ਨਾਲ ਨਾ ਮਖਾਣਿਆਂ ਦਾ ਪੈਕਟ ਵੀ ਇਹਨੂੰ ਦਿਓ ਇੱਥੇ ਮਰ ਜਾਣੇ ਇੱਥੇ ਖੋ ਜਾ ਕਿਤੇ ਤੈਨੂੰ ਡਰਦੇ ਨਹੀਂ ਬੇਟੇ ਉਹ ਨਹੀਂ ਕਹਿੰਦੇ ਕੀ ਹੈ ਮੈਂ ਬਨਾਤ ਕਿਸੇ ਦਾ ਮਾਰ ਦੌੜਾ ਮੇਰਾ ਯਾਰ ਆਇਆ ਮੇਰਾ ਯਾਰ ਆਇਆ ਸੇਬ 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 ਲਿਆਓ ਵੀ ਸੇਬ ਲਿਆਓ ਬਾਕੀ ਲੈ ਗਏ ਨਾ ਆਪਣਾ ਲੰਗਰ ਦੇ ਰਾਸ਼ਨ ਇਹਨਾਂ ਨੇ ਤੇ ਖਾਣਾ ਹੈ ਨਾ ਲਿਆਓ ਲੈ ਹੋਰ ਤੇਰੇ ਨਾਲ ਕੋਣ ਆਇਆ ਆ ਲੱਗਾ ਆਓ ਫਿਰ ਉਹ ਚੱਟੂ ਯਾਰ ਲੈ ਇਹਦੇ ਵਾਸਤੇ ਵੀ ਲੈ ਤੂੰ ਵੀ ਖਾ ਹਾਂ ਠੀਕ ਹੈ ਚਲੋ ਇਹ ਉਹ ਬੈਣੀਆਂ ਜਿੱਥੇ ਕੋਈ ਨਹੀਂ ਅੱਪੜ ਸਕਦਾ ਜਿੱਥੇ ਦੋ ਤਿੰਨ ਘਰ ਇੱਥੇ ਕੋਈ ਨਹੀਂ ਆਉਂਦੇ ਸੋ ਰਿਕੁਐਸਟ ਕੀਤੀ ਅਸੀਂ ਰੈਸਕਿਊ ਦੀ ਟੀਮ ਨੂੰ ਕਿ ਇੱਥੇ ਚੱਲੀਏ ਤੇ ਇੱਥੇ ਅਸੀਂ ਅੱਪੜੇ ਆ ਉਸ ਸਾਈਡ ਤੇ ਵੀ ਦੋ ਇਸ ਸਾਈਡ ਤੇ ਵੀ ਬਸ ਇੱਥੇ ਹੀ ਆ ਜਾਓ ਸਾਰੇ ਭਾਈ ਇੱਥੇ ਰਹੋ ਉਹ ਪਿੱਛੇ ਅੰਮਾ ਜੀ ਵੀ ਆ ਰਹੇ ਇੱਥੇ ਇਕੱਠੇ ਹੋ ਜਾਂਦੇ ਸਾਰੇ हाँ कुछ खाना हाँ जी देना अरे लियाओ यार खाना तो लियाओ ना यार इतने बच्चा ना खाना रखना है सेब भी दो तो दूसरा कुछ और भी रखना है क्यों पीछे क्यों होंगी ये पता है ये खाने के लिए सौदे का और लेना है ये तो आपके माँ बाप भी आपको खिला देंगे ਹੁਣੇ ਮੈਂ ਲਿਆ ਦੇਣਾ ਹੋਰ ਦੱਸ ਆ ਦਿਓ ਵੀ ਇੱਕ ਰਾਸ਼ਨ ਦਾ ਪੈਕਟ ਉਹ ਆਖਦੀ ਹੈ ਕਿ ਬਾਕੀਆਂ ਨੂੰ ਦਿੱਤੇ ਜੇ ਰਾਸ਼ਨ ਦਾ ਮੈਨੂੰ ਕਿਹੜੇ ਲਿਆਓ ਹੈਲੋ ਚੁੱਕ ਲੈਂਗੀ ਹਾਂ ਕਿਵੇਂ ਹੁਣ ਕਰਾਂਗੇ ਹਾਂ ਦੀ ਲੋਨ ਖਾ ਦੇ ਤਾਂ ਹੈ ਐਂ ਬਾਜੀ ਵੱਡੀ
ਚਲੋ ਇਹ ਤੁਸੀਂ ਇਹਨੂੰ ਨਾ ਨਾਲ ਤੇ ਲੋਕ ਆ ਰਹੇ ਨੇ ਕੋਈ ਖਾਣਾ ਮਿਲ ਜਾਂਦਾ ਹੈ। ਹਾਂ ਜੀ ਤੈਨੂੰ ਕੀ ਚਾਹੀਦਾ? ਸੇਬ ਦਿਓ ਨਾ ਲਿਆ ਕੇ। ਲੈ ਵੀ ਇਹ ਮਾਂ ਮੇਰੀ ਨੂੰ ਵੀ ਸੇਬ ਲਿਆ ਦਿਓ, 2-3 ਦਿਓ। ਲਿਆਓ ਯਾਰ, ਖਾਣਾ ਵੀ ਦਿਓ ਨਾ, ਖਾਣਾ ਵੀ ਦਿਓ। ਅੰਜਮ ਲਿਆਓ ਖਾਣਾ, ਇੱਧਰ ਮਾਂ ਜੀ ਉਹਨਾਂ ਨਹੀਂ ਮਿਲੇ। ਇਹ ਦਿਓ ਨਾ ਜੀ। ਜੀ ਜੀ ਮਾਂ ਜੀ ਮੈਂ ਦੇਣਾ। ਇਹ ਲਿਆਓ ਸੇਬ ਸਾਰਿਆਂ ਵਾਸਤੇ ਦਿਓ ਨਾ। ਨਹੀਂ ਮਿਲੇ ਮਾਈ ਦੇ ਇਹ ਲਓ ਨਾ। ਇਹ ਸੇਬ ਤੁਸੀਂ ਲੈ ਲਓ। ਤੁਹਾਨੂੰ ਨਹੀਂ ਮਿਲਿਆ? ਇਹ ਬੈਲ ਚਨਿਆਂ ਦਾ ਵੀ ਛਾਪ ਇਹ ਕਿਸੇ ਬੱਚੇ ਨੂੰ ਹਾਂ ਮਖਾਣਿਆਂ ਦਾ ਵੀ ਤੁਹਾਨੂੰ ਮਿਲਿਆ? ਬਾਜੀ ਨੂੰ ਤਾਂ ਦਿਓ ਮਖਾਣੇ ਅੱਛਾ ਅੱਛਾ ਨਹੀਂ ਨਹੀਂ ਬਈ ਹੋਣਗੇ ਦਿਓ ਮੈਂ ਕੋ ਮਖਾਣਿਆਂ ਦੇ 1-2 ਪੈਕਟ ਦਿਓ ਨਾ ਯਾਰ, ਇੰਜ ਨਾ ਕਰੋ। ਨਾ ਬੇਬੇ ਨੂੰ ਇਹ ਲਿਆਓ 2-3 ਚਨੇ ਤੇ ਮਖਾਣੇ ਲਿਆਓ। ਬਾਜੀ ਨੂੰ ਵੀ ਦਿਓ ਨਾ। ਉਧਰ ਕੋ ਥੋੜਾ ਜਿਹਾ ਅੱਗੇ ਆਓ ਨਾ, ਖਾਣਾ ਲੈ ਜਾਓ। ਆ ਜਾ ਮੇਰਾ ਸੋਹਣਾ, ਆ ਜਾ ਬਾਜੀ ਪੂਰਾ ਏਰੀਆ ਸੰਭਾਲਿਆ ਹੋਇਆ। ਅੱਛਾ ਇੱਥੇ ਹੀ ਉਹ ਬਾਕੀ ਚਲੇ ਗਏ ਸਾਰੇ ਟੱਬਰ ਇਥੋਂ। ਚਲੋ ਚਾਚਾ ਪਿਛਲੇ ਵੇਲੇ ਚ ਕੋਈ ਗਿਆ ਸੇਬ ਸੂਬ ਖਾਣਾ ਜੇ, ਆ ਸੇਬ ਵੀ ਦੇਈਏ। ਚਾਚਾ ਡੰਗਾ ਡੰਗਰ ਹੈਗਾ ਹੀ ਕੋਈ ਡੰਗਰ ਆ ਗਿਆ ਨਾ ਇਹ ਨਹੀਂ ਡੰਗਰ ਉਹ ਪਿਛਲੇ ਪਿੰਡ। ਆ ਲਓ ਜੀ। ਉਹਨਾਂ ਦਾ ਮੁੰਡਾ ਦਾ ਕੀ ਹਿਸਾਬ ਕਿਤਾਬ ਹੈ? ਵੰਡਾ ਹੁਣ ਉੱਥੇ ਵਿਚਾਰੇ ਪੱਠੇ ਵੀ ਉੱਥੇ ਹੀ ਲੈਣੇ ਪੈਣ। ਆਪਦੇ ਹੈਗਾ ਜੇ ਨਹੀਂ ਜੀ ਆਪਦੇ ਤਾਂ ਆ ਬਚੇ ਨੇ ਫਿਰ ਵੀ ਇਹਨਾਂ ਦੇ ਕੁਛ ਨਾ ਕੁਛ ਆਫਸ ਜੀ ਬਹੁਤ ਨਾ ਕਿਤੇ। ਨਾਮ ਨੂੰ ਲਿਖਿਆ ਬੰਦਾ ਡੰਗਰਾਂ ਵਾਲਿਆਂ ਦਾ ਯਾਰ। ਚਾਚਾ ਕੀ ਨਾਂ ਹੈ? ਮੰਮਾ ਜੀ ਆ ਰਹੇ ਜੀ ਇਹ ਚਾਚੇ ਖਲੀਲ ਕੇ ਨਾ ਰਿਸ਼ਤੇਦਾਰ ਨੇ। ਇਹ ਕੁਝ ਲੋਕ ਆਹੋ ਜਿਹੜੇ ਛੱਤਾਂ ਤੇ ਬੈਠੇ ਆ ਤੇ ਕੋਈ ਕਸ਼ਤੀ ਨੂੰ ਦੇਖ ਕੇ ਉਹਨਾਂ ਨੇ ਆਪਣੇ ਹੋਣ ਦਾ ਅਹਿਸਾਸ ਦਿੱਤਾ ਕਿ ਅਸੀਂ ਵੀ ਸੋ ਇਹਨਾਂ ਦੇ ਕੋਲ ਚੱਲਦੇ ਆ ਜੀ। ਉਹ ਲੰਗਰ ਔਰ ਰਾਸ਼ਨ ਜੋ ਬਚ ਗਿਆ ਇਹਨਾਂ ਨੂੰ ਵੰਡਦੇ ਸਕੂਨ ਨਾ ਲਗੇ ਚਲੋ, ਐਸਾ ਸਕੂਨ ਨਾ ਲਗੇ ਚਲੋ। ਆਪ ਕਿੱਥੇ ਬੈਠੇ ਨੇ? ਆ ਨਾਲ ਹੀ ਬਸ ਥੋੜਾ ਜਿਹਾ ਅੱਗੇ ਜਾਓਗੇ ਨਾ, ਇਹ ਦੋ ਸਾਹਮਣੇ ਹੁਣ ਘਰ ਬੈਠੇ ਨੇ। ਅੱਛਾ ਜ਼ਮੀਨੀ ਰਸਤਾ ਕੋ ਹੋਰ ਵੀ ਲੱਗਦਾ ਹੈ। ਇਸ ਵਾਸਤੇ ਲੋਕ ਲੇਕਿਨ ਜ਼ਮੀਨੀ ਰਸਤਾ ਟੱਚ ਕਰ ਰਹੇ ਆ। ਅੱਛਾ ਜਿਹਨਾਂ ਦਾ ਕਾਜੀ ਜ਼ਮੀਨੀ ਰਸਤਾ ਕੋਈ ਨਹੀਂ ਲੱਗਦਾ। ਇਹਨੂੰ ਜ਼ਮੀਨੀ ਰਸਤਾ ਕੋਈ ਨਹੀਂ ਮਿਲਾ। ਨਹੀਂ ਲੱਗਦਾ ਇਹ ਕਿਹੜਾ ਲੱਗਿਆ ਲਾਦੇ ਦਾ ਨਹੀਂ ਨਹੀਂ ਇਹ ਬਹੁਤ ਸਿੰਘ ਦੇ ਮਾਂ ਨੂੰ ਉੱਥੇ ਇਹ ਰੰਗੀ ਵਾਲਾ। ਇਹ ਮਾਂ ਜੀ ਖੜੇ ਆ ਮਾਂ ਨੂੰ ਮੈਂ ਕਿਹਾ ਲੰਗਰ ਦੇ ਦੇ ਸਾਹਮਣੇ। ਪਲਾਨ ਜੀ ਬੁੱਧ ਸਿੰਘ ਵਾਲਾ ਇਹ ਕਿਸੇ ਬੁੱਧ ਸਿੰਘ ਦੇ ਨਾਮ ਦਾ ਪਿੰਡ ਸੀ ਤੇ ਅਜੇ ਵੀ ਬੁੱਧ ਸਿੰਘ ਦੇ ਨਾਮ ਦਾ ਹੈ। ਚਾਹੀਦਾ ਜੇ ਕੋਈ ਹੋਵੇ ਬੁੱਧ ਸਿੰਘ ਦੇ ਆੜ ਰਾਤ ਵਿੱਚ ਤੂੰ ਦੱਸੇ ਕਿ ਉਹਨਾਂ ਦਾ ਪਿੰਡ ਸੀ। ਲੰਘਿਆ ਜਾਂਦਾ ਕੱਢ ਕੇ ਦਿੱਤਾ ਸੀ ਉਹ ਮਾਲ ਜੋ ਨਹੀਂ ਪਏ ਮੇਰੇ ਕੋਠੇ ਬਾਗਵਾਨ ਦੀ ਹਾਂਜੀ ਉਹਨਾਂ ਨੂੰ ਕੀ ਚਾਹੀਦਾ? ਬੈਠੇ ਰਹੋ ਜੀ। ਖਲੋ ਜਾਓ ਕਿਉਂ ਮਿਹਰਬਾਨੀ ਜੀ। ਇੱਥੇ ਧਿਆਨ ਨਾਲ ਤਾਂ ਸਾਡਾ ਕੰਮ ਕੀ ਹੈ? ਉੱਤਰ ਖੜੇ ਦੇ ਦਿਓ। ਬਸ ਮੈਂ ਆ ਜਾਣਾ ਖੜੇ ਹੀ ਦੇ ਦਿਓ। ਮੈਂ ਆ ਜਾਣਾ। ਇਹ ਪਕੜ ਲਓ, ਤੁਹਾਡੀ ਪੁੱਤਰ ਨੇ ਕੀ ਹੈ ਇਹ ਪਕੜ ਲੈ ਮਾਂ ਮੇਰੀ ਹੈ। ਸਾਡਾ ਫਰਜ਼ ਹੈ ਮਾਂ ਮੇਰੀ ਹੈ ਤੇ ਇਹ ਹੋਰ ਵੀ ਦਿਓ ਨਾ, ਖਾਣਾ ਵੀ ਦਿਓ। ਸੇਬ ਵੀ ਦਿਓ। ਇਹ ਵੀ ਤੁਸੀਂ ਪਕੜੋ। ਇਹ ਦਿਓ ਯਾਰ, ਖਾਣੇ ਦਾ ਪੈਕਟ ਵੀ ਉਹ ਦਿਓ। ਇੱਕ ਦਿਓ ਆ ਖਾਣੇ ਵਾਲਾ। ਬਿਰਿਆਨੀ ਦਿਓ। ਅੱਛਾ ਤੁਸੀਂ ਪੈਰ ਉੱਤੇ ਕਰ ਲਓ ਜਾਂ ਬਾਹਰ ਕਰ ਲਓ। ਬਸ ਇਹ ਆਖਰੀ ਕੰਮ ਮੇਰਾ ਰਿਹਾ। ਚਲੋ ਆ ਜਾਓ। ਇੱਕ ਕਸ਼ਤੀ ਇੱਕ ਹੀ ਹੈ, ਦੂਸਰੀ ਜ਼ਮੀਨ ਹੈ। ਕੋਈ ਗੱਲ ਨਹੀਂ, ਪਰੇਸ਼ਾਨ ਨਹੀਂ। ਹਾਂਜੀ ਠੀਕ ਹੈ, ਬਹਿ ਗਿਆ। ਦੁਆ ਕਰਿਓ ਮਾਂ ਜੀ। ਬਾਕੀ ਟੱਬਰ ਕਿੱਥੇ ਹੈ? ਬਾਕੀ ਟੱਬਰ ਕਿੱਧਰ ਗਿਆ? ਅੱਛਾ ਨਹੀਂ ਅੱਗੇ ਘਰ ਹੈ ਹਾਂ ਘਰ ਨੇ ਥੋੜਾ ਜਿਹਾ ਅੱਛਾ ਬੱਕੋ ਜਾਓ ਨਾ, ਥੋੜਾ ਜਿਹਾ ਨਾਲ ਹੈ। ਇਹਦਾ ਨਿਕਲ ਗਏ ਨੇ। ਉਹ ਚਲੇ ਗਏ ਨੇ ਮਾਂ ਜੀ। ਉਹ ਤੋਂ ਨਿਕਲ ਤੋਂ ਨੰਗੇ ਵਾਲੇ ਗਏ ਚਲੇ ਨੇ ਕੋ ਜ਼ਿਆਦਾ ਹੀ ਹਾਂ ਹਾਂ ਮੈਂ ਪਰਸੋਂ ਆਇਆ ਤਾਂ ਉਦੋਂ ਤਾਂ ਇੱਥੇ ਹੀ ਸੀ। ਹੈ ਉਹ ਜਾ ਸੀ ਤਾਂ ਆਪਣਾ ਇੱਧਰ ਹੀ। ਹਾਂ ਜਾ ਸੀ ਨਹੀਂ ਹਾਂ ਮਾਂ ਜੀ ਆਪਣਾ ਕੰਮ ਆ ਜੀ। ਹੱਸਦੇ ਡਾਕਟਰ ਨੂੰ ਆਵਾਜ਼ ਦੇ। ਅਰੇ ਦੋਸਤੋ
ਛੱਤ ਤੇ ਮੁੰਡਾ ਬੈਠਾ ਹੈ ਉਹਨੂੰ ਖਾਣ ਲਈ ਕੋਈ ਚੀਜ਼ ਦੇ ਦਈਏ ਉਹ ਛੱਤ ਤੇ ਚੜ ਕੇ ਬੈਠਾ ਜੇ ਇਹਦੇ ਕੋਲ ਕਿਸੇ ਨਹੀਂ ਆਣਾ ਇਹਨੂੰ ਖਾਣਾ ਤਾਂ ਦੇ ਦੇ ਇਹਨੂੰ ਖਾਣਾ ਦੇ ਦੇ ਪਕੜ ਲੈ ਗਿਆ ਤੂੰ ਸਜਾਦ ਸਾਹਿਬ ਉਹ ਦੇਖੋ ਉਹ ਮੁੰਡਾ ਉਹ ਵਿੱਚ ਨਹਾ ਰਿਹਾ ਡੁੱਬਿਆ ਕਰ ਰਿਹਾ ਅਜੀਬ ਕਰਕੇ ਜਾ ਰਿਹਾ ਜੀ ਉਹ ਤੇਰੇ ਕੰਮ ਨਹੀਂ ਇਹ ਬੱਚੇ ਤਾਂ ਇੰਜੋਏ ਵੀ ਕਰਦੇ ਨੇ ਐਸੇ ਸੁਮਨ ਇਹਦੇ ਤਰੜ ਤੇ ਤਾਂ ਸੇਬ ਬਣਦਾ ਮੁੰਡੀਆਂ ਮੁੰਡੀਆਂ ਧੋਂਦੇ ਪਏ ਨੇ ਹਾਂ ਹਾਂ ਪਿੱਛੇ ਲੋਕ ਪਾਣੀ ਥੋੜਾ ਲੱਥਿਆ ਹੈ ਜੀ ਹਾਂ ਸਭ ਕਸ਼ਤੀ ਮੇਰੇ ਖਿਆਲ ਜਾਏਗੀ ਸਾਦਾ ਚੁੱਕਦੇ ਨੇ ਹਾਂ ਹਾਂ ਐਸਾ ਵਾਧੂ ਹੈ ਪਾਣੀ ਮੈਂ ਪਾਉ ਰੱਖਿਆ ਆ ਖੰਬੇ ਦਾ ਹਿਸਾਬ ਲਾਓ ਜੀ ਇਹ ਮੰਡੀਆਂ ਤੋਂ ਪਾਣੀ ਦਾ ਫਾਇਦਾ ਵੀ ਐਸਾ ਬੇਦਨ ਦੋਬੇ ਤੇ ਦੀਵਾਰ ਮੰਡੀਆਂ ਖਰਾਬ ਹੋ ਗਈਆਂ ਥੋੜਾ ਸੋਹਣੀਆਂ ਤੇ ਪੀਛੇ ਹੋ ਗਿਆ ਆਪ ਕਰੂਣਾ ਚਾਵਲ ਨਹੀਂ ਲੈਣਾ ਕੁਛ ਚਾਵਲ ਨਹੀਂ ਕੁਝ ਲੈਣਾ ਉਹ ਕਿਵੇਂ ਕੱਲਾ ਜੀ ਹੋ ਕੇ ਬੈਠਾ ਹੈ ਕੱਲਾ ਕਿਵੇਂ ਬੈਠਾ ਕਿਵੇਂ ਬੈਠਾ ਕੱਲਾ ਥੱਲੇ ਆ ਅੰਜਾ ਮੈਨੂੰ ਪਕੜਾ ਬਈ ਇਹ ਖਾਣੇ ਦਾ ਉਹਦਾ ਮੈਨੂੰ ਫੜਾਓ ਜੀ ਇੱਥੋਂ ਪਕੜ ਲੈ ਦੇਖ ਕੇ ਹੱਥ ਬਚਾਣਾ ਹੱਥ ਬਚਾ ਅਰਜਨ ਹੱਥ ਅੱਲਾ ਉਹ ਛਾਲ ਮਾਰੂ ਤੋਂ ਬੱਚਿਆਂ ਦਾ ਆਪਾਂ ਖਾਣਾ ਦਿੰਦੇ ਆ ਬੱਚਿਆਂ ਨੇ ਤੇ ਇੰਜੋਏ ਕਰਨਾ ਹੁੰਦਾ ਨਾ ਮੁਸੀਬਤਾਂ ਤੇ ਵੱਡਿਆਂ ਵਾਸਤੇ ਨੇ ਤੇ ਥੋੜਾ ਪਾਣੀ ਲੱਥਿਆ ਹੈ ਪੁੱਛ ਲਓ ਕਿੰਨੇ ਗਾਰੇ ਨੇ ਇੱਥੇ ਆਪਾਂ ਰਾਸ਼ਨ ਦਿੰਦੇ ਨੇ ਬਾਵਨ ਤੋਂ ਪਿੱਛੇ ਅੱਗੇ ਅੰਦਰ ਪਿੱਛੇ ਆ ਭਾਈ ਨੂੰ ਫੜਾ ਦਿੰਦੇ ਚਲੋ ਬਸ ਤੁਸੀਂ ਪਕੜੋ ਇੱਥੇ ਪਕੜਾ ਦੇ ਇੱਥੇ ਪਕੜਾ ਇਹ ਪਕੜਾ ਦਿਓ ਇਹ ਦਿਓ ਹੋਰ ਉਹ ਅੰਮਾ ਨੂੰ ਦਿਓ ਬੁੱਢਲੀ ਉਹ ਪਿੱਛੇ ਮਾਂ ਦੀ ਉਹ ਮਾਂ ਦੀ ਜਿਹੜੇ ਆ ਇੱਕ ਪੈਕਟ ਮੈਨ ਦਿਓ ਚਲੋ ਜੀ ਇਹ ਲੈ ਲਓ ਇਹ ਹੁਣ ਆਪੇ ਜਿਵੇਂ ਜਿਵੇਂ ਘਰ ਵਾਲੇ ਹਨ ਆਪਣਾ ਵੇਖ ਲੈ ਆ ਕੋ ਖੜੀ ਹੋਰ ਇਹ ਇੱਕ ਪੈਕਟ ਦਿਓ ਜੀ ਐ ਕੋਰ ਦੋ ਯਾਰ ਬਾਜੀ ਉਹ ਲੈ ਬਾਜੀ ਇਹ ਤੁਹਾਡਾ ਦਿੱਤਾ ਆਓ ਪਰੇ ਉਹ ਪਿੱਛੇ ਉਹਨਾਂ ਇੱਧਰ ਭਾਈ ਚਲੋ ਜੀ ਹਾਂਜੀ ਐ ਸੀ ਕੁਛ ਇਹਨਾਂ ਏਰੀਆਜ਼ ਦੇ ਅੰਦਰ ਮੰਡੀ ਉਸਮਾਨ ਵਾਲਾ ਤੋਂ ਅੱਗੇ ਗਏ ਤੇ ਹੁਣ ਵਾਪਸ ਆ ਗਏ ਤੇ ਹੁਣ ਕਿਧਰੇ ਹੋਰ ਚੱਲਦੇ ਆ ਇਹ ਤਾਂ ਨਹੀਂ ਕਹਿ ਸਕਦੇ ਵੀ ਹੁਣ ਵਾਪਸ ਘਰ ਚੱਲਦੇ ਆ ਕਿਸੇ ਹੋਰ ਏਰੀਆ ਦੇ ਵਿੱਚ ਚੱਲਦੇ ਆ ਸੋ ਉੱਥੇ ਲੋਕਾਂ ਦਾ ਕੀ ਹਾਲ ਹੈ ਉਹ ਜਾ ਕੇ ਦੇਖਦੇ ਆ ਜੋ ਕਰ ਸਕਦੇ ਆ ਉਹ ਕਰਦੇ ਰਹੋ